ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 27 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫ੍ਰਿਜ਼ਨੋ ਸ਼ਹਿਰ ਦੇ ਵਿੱਚ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਕਾਸਕੋ ਬਣ ਜਾ ਰਿਹਾ ਹੈ। ਨਵਾਂ ਪ੍ਰਪੋਜ਼ਲ ਸਿਟੀ ਆਫ ਫ੍ਰਿਜ਼ਨੋ ਨੇ ਕਾਸਕੋ ਨੇ ਰਲ ਕੇ ਜਿਹੜਾ ਆ ਇਹ ਕ੍ਰੀਏਟ ਕੀਤਾ ਹੈਗਾ। ਹੋਲਸੇਲ ਰੀਟੇਲਰ ਨੇ এনवायरमेंटल ਇੰਪੈਕਟ ਰਿਪੋਰਟ ਸਿਟੀ ਨੂੰ ਪਿਛਲੇ ਹਫ਼ਤੇ ਸਬਮਿਟ ਕੀਤੀ ਆ ਵੀ 2,41,000 ਸਕੁਅਰ ਫੁੱਟ ਦਾ ਇਹ ਪ੍ਰੋਜੈਕਟ ਹੋਊਗਾ। ਟਿਪੀਕਲੀ ਜੋ ਕਾਸਕੋ ਦਾ ਵੇਅਰ ਹਾਊਸ ਹੁੰਦਾ 1,46,000 ਸਕੁਅਰ ਫੀਟ ਦੇ ਕਰੀਬ ਹੁੰਦਾ ਹੈਗਾ, ਪਰ ਇਹ ਇੱਕ ਜਾਇੰਟ ਕਾਸਕੋ, ਬਹੁਤ ਵੱਡਾ ਕਾਸਕੋ ਹੋਊਗਾ। ਇਹ ਉਦਾਂ ਦੇ ਸਟੋਰ ਦਾ ਜਿੱਦਾਂ ਦਾ ਇੱਕ ਸਾਲਟ ਲੇਕ ਸਿਟੀ ਦੇ ਵਿੱਚ ਆ, ਉਹਦੇ ਨਾਲੋਂ ਵੀ ਵੱਡਾ ਹੋਊਗਾ। ਸੋ ਐਵਰੇਜ ਜੇ ਦੇਖਿਆ ਜਾਵੇ, ਕਹਿੰਦੇ ਵੀ 4 ਫੁੱਟਬਾਲ ਦੇ ਫੀਲਡ ਬਣਦੇ ਹੈਗੇ ਆ ਜਿੱਦਾਂ ਇਹ ਸਟੋਰ ਹੋਊਗਾ ਨਾਰਥ ਵੈਸਟ ਫ੍ਰਿਜ਼ਨੋ ਦੇ ਵਿੱਚ। ਸੋ ਕਈ ਜੋ ਨੇਬਰਸ ਆ ਉਹ ਕੰਪਲੇਨ ਵੀ ਕਰ ਰਹੇ ਹੈਗੇ ਆ ਵੀ ਨਹੀਂ, ਇਹਦੇ ਨਾਲ ਟ੍ਰੈਫਿਕ ਬਹੁਤ ਵਧੂਗਾ, ਖਾਸ ਕਰਕੇ ਜੋ ਰਿਵਰ ਬਲੱਫ ਐਲੀਮੈਂਟਰੀ ਸਕੂਲ ਵਾਲਾ ਏਰੀਆ ਆ। ਪਰ ਜਿੱਥੇ ਹੀ ਪੁਰਾਣਾ ਕਾਸਕੋ ਆ ਸ਼ਾਹ ਤੇ 99 ਦੇ ਉੱਤੇ, ਜੋ ਕਸਟਮਰਸ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਪਸੰਦ ਕਰਦੇ ਆ ਵੱਡੇ ਕਾਸਕੋ ਨੂੰ, ਕਿਉਂਕਿ ਅਸੀਂ ਹਰ ਚੀਜ਼ ਉੱਥੋਂ ਖਰੀਦਦੇ ਹੈਗੇ ਆ। ਤੇ 32 ਦੇ ਕਰੀਬ ਗੈਸ ਪੰਪ ਤੇ ਇੱਕ ਡਰਾਈਵ ਥਰੂ ਕਾਰ ਵਾਸ਼ ਵੀ ਇਸ ਕਾਸਕੋ ਦੇ ਵਿੱਚ ਹੋਊਗੀ। ਸੋ ਜਿਹੜੇ ਲੋਕ ਇਹਦੇ ਹੱਕ 'ਚ ਆ, ਅਗੇਂਸਟ ਆ, ਤਾਂ ਸਿਟੀ ਦੇ ਕੋਲ ਜਿਨ੍ਹਾਂ ਦੇ ਕੋਈ ਓਪੀਨੀਅਨ ਦੇਣਾ ਚਾਹੁੰਦੇ ਆ ਉਹ ਅਗਸਤ 25 ਤੱਕ ਦੇ ਸਕਦੇ ਆ। ਤੇ ਪੂਰੀ ਜੋ ਪਲਾਨ ਆ ਉਹ ਸਿਟੀ ਵਾਲਿਆਂ ਨੇ ਆਪਣੀ ਵੈਬਸਾਈਟ ਦੇ ਉੱਤੇ ਵੀ ਚਾੜ ਦਿੱਤੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਕੈਲੀਫੋਰਨੀਆ ਦੇ ਬਣੇ ਹਾਲਾਤਾਂ ਦੇ ਬਾਰੇ। ਅਕਸਰ ਹੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਖਾਸ ਕਰਕੇ ਮਹਿੰਗਾਈ ਨੂੰ ਲੈ ਕੇ ਜਾਂ ਵੱਧਦੇ ਹੋਏ ਕ੍ਰਾਈਮ ਨੂੰ ਲੈ ਕੇ, ਤਾਂ ਉਹਦੇ ਕਰਕੇ ਕੈਲੀਫੋਰਨੀਆ ਜਿਹੜਾ ਉਹ ਖਬਰਾਂ ਦੇ ਵਿੱਚ ਰਹਿੰਦਾ। ਤੇ ਇਸੇ ਖਬਰ ਦੇ ਇਸੇ ਸਿਲਸਿਲੇ ਦੇ ਤਹਿਤ ਹੁਣ ਖਬਰ ਇਹ ਆ ਰਹੀ ਹੈ ਕਿ ਕੈਲੀਫੋਰਨੀਆ ਦੇ ਵਿੱਚੋਂ ਲੋਕਾਂ ਦਾ ਜਿਹੜਾ ਦੂਜੇ ਰਾਜਾਂ ਦੇ ਵਿੱਚ ਜਾਣਾ ਹੈ, ਉਹ ਲਗਾਤਾਰ ਦੂਜੇ ਰਾਜ ਜਿਹੜੇ ਨੇ ਉਹਨਾਂ ਦੀ ਇੱਕ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਨੇ। ਤੇ ਇਹ ਤੀਜਾ ਸਾਲ ਹੈ ਜਦੋਂ ਕੈਲੀਫੋਰਨੀਆ ਦੇ ਵਿੱਚ ਆਬਾਦੀ ਜਿਹੜੀ ਆ ਉਹ ਅਮੀਰ ਲੋਕਾਂ ਦੀ ਘਟਦੀ ਜਾ ਰਹੀ ਹੈ। ਤੇ ਇਹ ਬਹੁਤੇ ਜਿਹੜੇ ਨੇ ਉਹ US ਸੈਂਸਸ ਬਿਊਰੋ ਦੇ ਡਾਟੇ ਦੇ ਮੁਤਾਬਕ ਇਹ ਜਿਹੜੇ ਨੇ ਹੋਰ ਸਟੇਟਾਂ ਵੱਲ, ਖਾਸ ਕਰਕੇ ਈਸਟ ਦੇ ਇਲਾਕਿਆਂ ਵੱਲ ਨੂੰ ਮੂਵ ਹੋ ਰਹੇ ਨੇ ਇੱਥੋਂ ਪੈ ਕਰਕੇ। ਇੱਕ ਸਟੱਡੀ ਜਿਹੜੀ ਆ IRS ਮਾਈਗ੍ਰੇਸ਼ਨ ਡਾਟੇ ਦੇ ਵੱਲੋਂ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜਾ IRS ਮਾਈਗ੍ਰੇਸ਼ਨ ਡਾਟਾ ਦੇ ਅਧਿਐਨ ਦੇ ਵਿੱਚ ਇਹ ਗੱਲ ਸਾਹਮਣੇ ਹੈ ਕਿ ਕੈਲੀਫੋਰਨੀਆ ਇੱਕ ਅਜਿਹਾ ਸੂਬਾ ਜਿਹਦੇ ਵਿੱਚ ਦੂਜੇ ਰਾਜਾਂ ਨੂੰ, ਦੂਜੇ ਸੂਬਿਆਂ ਨੂੰ ਮਾਈਗ੍ਰੇਸ਼ਨ ਜਿਹੜੀ ਆ ਹੋ ਰਹੀ ਹੈ, ਤੇ ਟੈਕਸ ਜਿਹੜਾ ਉਹ ਵੱਡੀ ਗਿਣਤੀ ਦੇ ਵਿੱਚ ਇਸ ਸੂਬੇ ਦੀ ਆਮਦਨ ਦਾ ਨੁਕਸਾਨ ਹੋ ਰਿਹਾ ਹੈ। mylisting.com ਇੱਕ ਜਿਹੜੀ ਆ ਉਹ ਰੀਅਲ ਸਟੇਟ ਪੋਰਟਲ ਹੈ ਆਨਲਾਈਨ, ਤੇ ਇਹਨੇ ਸਰਵੇ ਕੀਤਾ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਲੀਫੋਰਨੀਆ ਤੋਂ 2021 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਇੱਥੋਂ ਦੇ ਰੈਜ਼ੀਡੈਂਟਸ ਦੂਜੇ ਰਾਜਾਂ ਦੇ ਵਿੱਚ ਗਏ ਆ, ਉਹਨਾਂ ਦੇ ਕਰਕੇ ਮਾਲੀਏ ਦੇ ਵਿੱਚ ਜਿਹੜਾ IRS ਨੂੰ ਇਕੱਠਾ ਹੁੰਦਾ ਸੀਗਾ, ਉਹਦੇ ਵਿੱਚ 340 ਮਿਲੀਅਨ ਤੋਂ ਵੱਧ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ ਹੈ। ਜਦੋਂ ਕਿ 40% ਜਿਹੜੇ ਕੈਲੀਫੋਰਨੀਆ ਨਿਵਾਸੀ ਨੇ ਉਹ ਹਾਲੇ ਵੀ ਇਹ ਮੰਨਦੇ ਨੇ ਜਾਂ ਸੰਕੇਤ ਦੇ ਚੁੱਕੇ ਨੇ ਕਿ ਕੈਲੀਫੋਰਨੀਆ ਦੇ ਵਿੱਚ ਰਹਿਣ ਸਹਿਣ ਦੀ ਲਾਗਤ ਵਧੀ ਹੈ, ਕੈਲੀਫੋਰਨੀਆ ਦੇ ਵਿੱਚ ਮਹਿੰਗਾਈ ਵਧੀ ਹੈ, ਕੈਲੀਫੋਰਨੀਆ ਦੇ ਵਿੱਚ ਪਹਿਲਾਂ ਦੇ ਨਾਲੋਂ
ਕ੍ਰਾਈਮ ਦੇ ਵਿੱਚ ਵੀ ਜਿਹੜਾ ਵਾਧਾ ਉਹ ਦਰਜ ਕੀਤਾ ਗਿਆ। ਇਸ ਕਰਕੇ ਪ੍ਰਵਾਸ ਦੇ ਬਾਰੇ ਉਹ ਸੋਚ ਰਹੇ ਨੇ। ਸੁੰਦਰ ਲੈਂਡਸਕੇਪਿੰਗ ਕਰਕੇ, ਮਤਲਬ ਕੁਦਰਤੀ ਨਜ਼ਾਰਿਆਂ ਕਰਕੇ, ਬਿਊਟੀਫੁਲ ਲੈਂਡਸਕੇਪਿੰਗ, ਕਲਚਰਲ ਰਿਚਨੈਸ, ਕੈਲੀਫੋਰਨੀਆ ਦੀ ਜਿਹੜੀ ਹਾਈ ਪਰਸਨਲ ਇਨਕਮ ਟੈਕਸ ਹੈ ਉਹਦੇ ਕਰਕੇ ਲੋਕ ਜਿਹੜੇ ਨੇ ਹੁਣ ਇੱਥੋਂ ਮੂਵ ਹੋਣ ਨੂੰ ਆਪਣੀ ਭਲਾਈ ਸਮਝ ਰਹੇ ਨੇ। ਤੇ ਲੋਕਾਂ ਨੇ ਕਿਹਾ ਕਿ ਕੈਲੀਫੋਰਨੀਆ ਦੇ ਵਿੱਚ ਬੇਸ਼ੱਕ ਕੁਦਰਤੀ ਨਜ਼ਾਰੇ ਬਹੁਤ ਨੇ, ਬੇਸ਼ੱਕ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਕਲਚਰਲ ਡਾਇਵਰਸਿਟੀ ਦੇਖਣ ਨੂੰ ਮਿਲੂਗੀ, ਬੇਸ਼ੱਕ ਕੈਲੀਫੋਰਨੀਆ ਦੂਜੇ ਰਾਜਾਂ ਦੇ ਮੁਕਾਬਲੇ ਕਈ ਹੋਰ ਚੀਜ਼ਾਂ ਦੇ ਵਿੱਚ ਬਿਹਤਰ ਹੈ, ਪਰ ਉਹਨਾਂ ਨੇ ਡੈਮੋਕ੍ਰੈਟਿਕ ਸ਼ਾਸਨ ਨੂੰ, ਖਾਸ ਕਰਕੇ ਨਿਊਸਮ ਨੂੰ ਜਾਂ ਹੋਰਨਾਂ ਕਾਰਕਾਂ ਨੂੰ, ਗੈਸ ਪ੍ਰਾਈਸਿਸ, ਮਹਿੰਗਾਈ, ਰੈਂਟਲ ਜਿਹੜੇ ਪ੍ਰੋਪਰਟੀਜ਼, ਰੈਂਟ ਵੱਧ ਰਹੇ ਨੇ ਪ੍ਰੋਪਰਟੀਜ਼ ਦੇ, ਤਾਂ ਇਹਨਾਂ ਕਾਰਨਾਂ ਕਰਕੇ ਉਹਨਾਂ ਨੇ ਇੱਥੋਂ ਜਾਣਾ ਬਿਹਤਰੀ ਸਮਝਿਆ। ਔਰ ਇਹ ਹੈਰਾਨੀ ਦੀ ਗੱਲ ਹੈ ਕਿ ਅਮੀਰ ਲੋਕ ਵੀ ਇਸ ਸੂਬੇ ਦੇ ਵਿੱਚੋਂ ਦੂਜੇ ਸੂਬਿਆਂ ਵੱਲ ਨੂੰ ਹਿਜਰਤ ਕਰ ਰਹੇ ਨੇ ਜਾਂ ਪ੍ਰਵਾਸ ਕਰ ਰਹੇ ਨੇ ਜਾਂ ਜਾ ਰਹੇ ਕਹਿ ਸਕਦੇ ਹਾਂ ਜੀ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵੋਟਰ 2024 ਦੀਆਂ ਇਲੈਕਸ਼ਨ ਦੇ ਵਿੱਚ ਡਿਸਾਈਡ ਕਰ ਸਕਦੇ ਆ ਕਿ ਰੈਂਟ ਕੰਟਰੋਲ ਸ਼ਹਿਰਾਂ ਦੇ ਵਿੱਚ ਹੋਣਾ ਚਾਹੀਦਾ ਕਿ ਨਹੀਂ। ਰਾਈਟ ਨਾਓ ਸਿਰਫ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਦੇ ਵਿੱਚ ਰੈਂਟ ਕੰਟਰੋਲ ਵਾਲਾ ਮੁੱਦਾ ਇਹ ਹੈਗਾ ਆ। 2 ਵਾਰੀ ਇਹ ਮੁੱਦਾ ਫੇਲ ਵੀ ਹੋ ਚੁੱਕਾ ਹੈਗਾ, ਪਰ ਇਸ ਵਾਰੀ ਏਡਜ਼ ਹੈਲਥ ਫਾਊਂਡੇਸ਼ਨ ਇਸ ਬੈਲਟ ਨੂੰ ਲੈ ਕੇ ਆ ਰਹੀ ਆ। ਉਹਨਾਂ ਨੇ ਆਲਰੇਡੀ 8 ਲੱਖ ਤੋਂ ਵੱਧ ਸਿਗਨੇਚਰਸ ਜੋ ਨਵੰਬਰ 2024 ਦੇ ਵਿੱਚ ਇਲੈਕਸ਼ਨ ਹੋਣੀ ਆ ਉਹਦੇ ਲਈ ਇਕੱਠੇ ਕਰ ਲਏ ਹੈਗੇ ਆ। ਜਸਟਿਸ ਫॉर ਰੈਂਟਰਸ ਇਨੀਸ਼ੀਏਟਿਵ ਦੇ ਅੰਦਰ 5% ਤੱਕ ਇੰਟਰਸਟ ਰੇਟ ਵਧਾਇਆ ਜਾ ਸਕੂਗਾ ਜਾਂ ਇਨਫਲੇਸ਼ਨ ਜੋ ਵੀ ਉਹਦੇ ਮੁਕਾਬਲੇ ਹੋ ਸਕਦੀ ਹੈਗੀ ਆ। ਪਰ ਪਿਛਲੇ 1-2 ਸਾਲਾਂ 'ਚ ਰੈਂਟ ਦੀ ਬਹੁਤ ਵਧੇ ਆ, ਪਰ ਘਰਾਂ ਦੀਆਂ ਪ੍ਰਾਈਸਿਸ ਵੀ ਬਹੁਤ ਵਧੀਆਂ ਹੈਗੀਆਂ। ਜੋ ਇਨਵੈਸਟਰਸ ਆ ਉਹ ਕਹਿੰਦੇ ਵੀ ਸਾਡੀ ਜਿਹੜੀ ਰਿਟਰਨ ਆ ਉਹ ਪ੍ਰਾਈਸ ਦੇ ਹਿਸਾਬ ਨਾਲ ਆਣੀ ਚਾਹੀਦੀ ਹੈਗੀ ਆ। ਜੋ ਸਭ ਤੋਂ ਜ਼ਿਆਦਾ ਓਪੋਨੈਂਟ ਹੈਗੇ ਆ ਕੈਲੀਫੋਰਨੀਆ ਅਪਾਰਟਮੈਂਟ ਐਸੋਸੀਏਸ਼ਨ, ਇਹ ਇਸ ਨੂੰ ਅਪੋਜ਼ ਕਰਨ ਦੇ ਲਈ ਸੋਚ ਰਹੇ ਹੈਗੇ ਆ। ਲੈਂਡਲॉर्ड ਕਹਿੰਦੇ ਭਈ ਸਾਨੂੰ ਬਹੁਤ ਪ੍ਰੋਬਲਮ ਆਉਂਦੀਆਂ, ਕਈਆਂ ਦੀ ਕੰਡੀਸ਼ਨ ਮਾੜੀ ਹੁੰਦੀ ਪ੍ਰਾਪਰਟੀਆਂ ਦੀ, ਉਹਨਾਂ ਨੂੰ ਫਿਕਸ ਕਰਨ ਦੇ ਲਈ ਕਾਫੀ ਪੈਸੇ ਲੱਗਦੇ ਹੈਗੇ ਆ। ਸੋ ਜੋ ਰੇਟ ਰੈਂਟਰਸ ਦੇ ਵਧੇ ਹੈਗੇ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉਹਦੇ ਉੱਤੇ ਨੱਥ ਪਾਉਣ ਨੂੰ ਇਹ ਜਿਹੜਾ ਬਿੱਲ ਆ ਉਹ ਬੈਲਟ ਦੇ ਉੱਤੇ ਨਵੰਬਰ 2024 ਦੀਆਂ ਇਲੈਕਸ਼ਨ ਹੋਣੀਆਂ ਜਦੋਂ ਪ੍ਰੈਜ਼ੀਡੈਂਟ ਦੀਆਂ ਵੀ ਉਸ ਟਾਈਮ ਆ ਸਕਦਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਯੂਬਾ ਸਿਟੀ ਦਾ। ਯੂਬਾ ਸਿਟੀ ਵੀ ਹੁਣ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਮਾਰ ਹੋਣ ਜਾ ਰਿਹਾ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜੀ ਪ੍ਰਾਪਰਟੀ ਦੀ ਕੀਮਤ ਹੈ, ਘਰ ਦੀ ਕੀਮਤ ਆ, ਉਹ ਬਹੁਤ ਜ਼ਿਆਦਾ ਹਾਈ ਹੈ ਤੇ ਅਫੋਰਡੇਬਿਲਿਟੀ ਦੇ ਉੱਤੋਂ ਬਾਹਰ ਹੋ ਚੁੱਕੀ ਹੈ। ਹਾਈ ਮੌਰਗੇਜ ਰੇਟ ਨੇ ਜਿਹੜੇ, ਉਹਨਾਂ ਕਰਕੇ ਮੰਥਲੀ ਪੇਮੈਂਟਸ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ ਤੇ ਇਸ ਕਰਕੇ ਹੁਣ ਜੇਕਰ 30 ਸਾਲਾਂ ਦੀ ਕੋਈ ਫਿਕਸ ਮੌਰਗੇਜ ਲੈਣ ਦੇ ਬਾਰੇ ਵੀ ਸੋਚ ਰਿਹਾ ਤੇ ਉਹ ਤਕਰੀਬਨ 7 ਦੇ ਨੇੜੇ ਹੈ, 6.78% ਦੇ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਟਿਪੀਕਲੀ ਹੋਮ ਵੈਲਿਊ ਹੈ ਯੂਨਾਈਟਿਡ ਸਟੇਟਸ ਦੇ ਵਿੱਚ, ਇਹ ਤਕਰੀਬਨ $3,48,853 ਮੰਨੀ ਗਈ ਹੈ ਲੰਘੇ ਜੂਨ ਮਹੀਨੇ 2023 ਦੇ ਵਿੱਚ। ਪਰ ਇਹ ਜਿਹੜੀ ਯੂਬਾ ਸਿਟੀ ਹੈ, ਇਹਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਇਹ ਬਹੁਤ ਜ਼ਿਆਦਾ ਉੱਚੀ ਆ, ਖਾਸ ਕਰਕੇ ਇਸ ਜਿਹੜੀ ਹੋਮ ਵੈਲਿਊ ਯੂਨਾਈਟਿਡ ਸਟੇਟਸ ਦੀ ਹੈ ਇਹਦੇ ਮੁਕਾਬਲੇ। ਦੂਜੇ ਪਾਸੇ ਜਿਹੜੀ ਡਾਟਾ ਲਿਆ ਗਿਆ ਜ਼ਿਲੋ ਤੋਂ, ਉਹਦੇ ਡਾਟੇ ਦੇ ਮੁਤਾਬਕ ਵੀ ਹੁਣ ਤੱਕ ਜਿਹੜੀ ਇਸ ਸਿਟੀ ਦੇ ਵਿੱਚ ਜਿਹੜਾ ਚਾਰਟ ਹੈ, ਜਿਹੜਾ ਰਿਹਾਇਸ਼ੀ ਮਕਾਨਾਂ ਦੇ ਵਿੱਚ ਜਿਹੜੇ ਵਾਧੇ ਹੋਏ ਨੇ, ਉਹ ਜਨਵਰੀ 2018 ਤੋਂ ਬਾਅਦ ਲਗਾਤਾਰ ਜਿਹੜਾ ਮੰਨਿਆ ਗਿਆ। ਤੇ ਇਹਦੇ ਵਿੱਚ ਜਿਹੜਾ ਯੂਬਾ ਸਿਟੀ ਨੂੰ ਸ਼ੁਮਾਰ ਕੀਤਾ ਗਿਆ, ਜਾਂ ਕਹਿ ਲਓ ਕਿ ਯੂਬਾ ਸਿਟੀ ਦੇ ਬਾਰੇ ਜਿਹੜੀਆਂ ਫੈਕਟਸ ਆਏ ਨੇ, ਇਹਦੇ ਵਿੱਚ ਜਿਹੜਾ 20 ਸਿਟੀਜ਼ ਦੇ ਡਾਟੇ ਨੂੰ ਇਕੱਠਾ ਕਰਕੇ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਪੜਤਾਲ ਆ ਉਹ ਕੀਤੀ ਗਈ ਹੈ। ਤੇ ਜਨਵਰੀ 18 ਤੋਂ ਲੈ ਕੇ ਜਨਵਰੀ 2023 ਤੱਕ ਖਾਸ ਕਰਕੇ ਬ੍ਰੌਨਸਵਿਲੇ, ਇਹਦੇ ਨਾਲ ਕੈਲੀਫੋਰਨੀਆ, ਕੈਂਪਟਾਊਨ ਵਿਲੇ ਤੇ ਇਹਦੇ ਨਾਲ ਲਿਵੌਕ, ਕੈਲੀਫੋਰਨੀਆ ਦੇ ਬਹੁਤ ਵੱਡੇ ਮੈਰੀਜ਼ਵਿਲ ਤੇ ਹੋਰ ਕਈ ਸ਼ਹਿਰ ਨੇ, ਰੌਬਿਨਸ ਤੇ ਯੂਬਾ ਸਿਟੀ, ਜਿਨ੍ਹਾਂ ਦੇ ਵਿੱਚ ਪ੍ਰਾਪਰਟੀ ਦਾ ਜਿਹੜਾ ਰੇਟ ਸੀਗਾ ਜਨਵਰੀ 2018 ਦੇ ਮੁਕਾਬਲੇ ਜਨਵਰੀ 2023 ਤੱਕ ਆਉਂਦੇ ਕਾਫੀ ਵੱਧ ਗਿਆ। ਤੇ ਜਿਹੜੀ ਹੋਮ ਵੈਲਿਊਜ਼ ਤਕਰੀਬਨ 2,85,000 ਦੇ ਨੇੜੇ ਤੇੜੇ ਹੁੰਦੀ ਸੀ ਤੇ ਉਹ ਹੁਣ ਪਹੁੰਚ ਗਈ ਹੈ $3,91,000 ਦੇ। ਤੇ ਇਸੇ ਤਰ੍ਹਾਂ ਡਬਲਿਨਸ ਦੇ ਆંકੜੇ ਨੇ, ਸਟਰ ਦੇ ਆંકੜੇ ਨੇ, ਇਸੇ ਤਰ੍ਹਾਂ ਹੋਰ ਬਥੇਰੇ। ਯੂਬਾ ਸਿਟੀ ਦੇ ਜੇ ਆંકੜਿਆਂ ਤੇ ਗੌਰ ਕਰੀਏ ਤਾਂ ਇੱਥੇ ਜਿਹੜੀ ਵੈਲਿਊ ਹੈ ਜਨਵਰੀ 23 ਤੱਕ ਦੂਜੇ ਸ਼ਹਿਰਾਂ ਦੇ ਮੁਕਾਬਲੇ 2,80,000 ਦਾ ਜਿਹੜਾ ਘਰ ਸੀਗਾ ਜਨਵਰੀ 2018 ਦੇ ਵਿੱਚ, ਉਹਦੀ ਇਸ ਵੇਲੇ ਯੂਬਾ ਸਿਟੀ ਦੇ ਵਿੱਚ ਵੈਲਿਊ ਤਕਰੀਬਨ
20,000 ਹੈ ਤੇ ਜਦੋਂ ਇਹਦਾ ਕੰਪੈਰੀਜ਼ਨ ਦੂਜੇ ਸੂਬਿਆਂ ਦੂਜੇ ਸ਼ਹਿਰਾਂ ਦੇ ਨਾਲ ਕਰਦੇ ਆ ਕੈਲੀਫੋਰਨੀਆ ਦੇ ਨਾਲ, ਤਾਂ ਇਹ ਹਾਈਐਸਟ ਸ਼ਹਿਰ ਜਿਹੜਾ ਮੰਨਿਆ ਗਿਆ, ਹਾਈਐਸਟ ਜਿਹੜਾ ਮਹਿੰਗਾ ਸ਼ਹਿਰ ਹੈ ਮੰਨਿਆ ਗਿਆ, ਤੇ ਬੜੀ ਤੇਜ਼ੀ ਦੇ ਨਾਲ ਜ਼ਿਲੋ ਦੇ ਡਾਟੇ ਦੇ ਮੁਤਾਬਕ ਬੜੀ ਤੇਜ਼ੀ ਦੇ ਨਾਲ ਇੱਥੇ ਘਰਾਂ ਦੀਆਂ ਕੀਮਤਾਂ ਇਸ ਲੈਵਲ ਨੂੰ ਛੋ ਗਈਆਂ ਨੇ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ ਐਲਗਰੋਵ ਦੇ ਵਿੱਚ ਇੱਕ ਗਲੈਨਸ ਡੋਗਲਸ ਸਮਿਥ ਨਾਮ ਦੇ ਬੰਦੇ ਨੂੰ ਚਾਰਜ ਕੀਤਾ ਗਿਆ ਵੀ ਉਸਨੇ ਆਪਣੀ ਵਾਈਫ ਨੂੰ ਫੈਂਟਲਿਨ ਦੇ ਕੇ ਮਾਰ ਦਿੱਤਾ। 49 ਸਾਲਾਂ ਦੀ ਜੈਨੀਫਰ ਐਨ ਸਮਿਥ ਫਲੋਇਡ ਜੋ ਆ ਉਸ ਦੀ ਪਿਛਲੇ ਦਿਨਾਂ ਦੇ ਵਿੱਚ ਜਨਵਰੀ 'ਚ ਮੌਤ ਹੋਈ ਸੀ ਤੇ ਕਿ ਅੱਜ ਕੱਲ੍ਹ ਉਹਦੇ ਉੱਤੇ ਜੋ ਆ ਕੇਸ ਚੱਲ ਰਿਹਾ ਆ। ਕਹਿੰਦੇ ਵੀ ਜਿਹੜਾ ਇਹ ਕਪਲ ਸੀ ਇਹ ਦੋਨੋਂ ਹੀ ਮੈਰਿਡ ਸੀ 5 ਸਾਲਾਂ ਤੋਂ, ਪਰ ਉਹਦੀ ਵਾਈਫ ਦੇ ਮੌਤ ਤੋਂ ਕੁਝ ਮਹੀਨੇ ਪਹਿਲਾਂ ਸੈਪਰੇਟ ਰਹਿ ਰਹੇ ਸੀ। ਤੇ ਉਸ ਨੇ ਜਦੋਂ ਉਹਦੀ ਵਾਈਫ ਨੂੰ ਫੈਂਟਲਿਨ ਦੇਤਾ ਤੇ ਮੁੜ ਕੇ ਪੁਲਿਸ ਨੂੰ ਕਾਲ ਕਰਤੀ ਵੀ ਉਹ ਬਰੀਥ ਨਹੀਂ ਕਰ ਰਹੀ, ਅਨਕੌਂਸ਼ੀਅਸ ਹੈਗੀ ਆ। ਤੇ ਜਦੋਂ ਮੈਡਿਕਸ ਪਹੁੰਚੇ ਉਹਨਾਂ ਨੇ ਬਾਅਦ ਦੇ ਵਿੱਚ ਚੈੱਕ ਕੀਤਾ ਤੇ ਬਾਅਦ ਦੇ ਵਿੱਚ ਆਟੋਪਸੀ ਹੋਈ ਤੇ ਪਤਾ ਚੱਲਿਆ ਵੀ ਫੈਂਟਲਿਨ ਦੇ ਨਾਲ ਸਮਿਥ ਫਲੋਇਡ ਦੀ ਜੋ ਮੌਤ ਆ ਉਹ ਹੋਈ ਹੈਗੀ ਆ। ਤੇ ਇੰਟੈਂਸ਼ਨਲੀ ਕਹਿੰਦੇ ਫੈਂਟਲਿਨ ਉਸਨੇ ਆਪਣੀ ਵਾਈਫ ਦੇ ਫੂਡ ਦੇ ਵਿੱਚ 2 ਵਾਰੀ ਪੁੱਟ ਕੀਤਾ। ਪਹਿਲੀ ਵਾਰੀ ਉਹ ਬਚ ਗਈ, ਸੈਕੰਡ ਟਾਈਮ ਜੋ ਆ ਉਹ ਫੇਟਲ ਹੋ ਗਈ। ਫੈਂਟਲਿਨ ਇਹ ਗੋਲੀਆਂ ਦੇ ਵਿੱਚ ਆਉਂਦੀ ਹੈਗੀ ਆ, ਪਾਊਡਰ ਦੇ ਵਿੱਚ, ਵੇਪ ਪੈਨ ਦੇ ਵਿੱਚ ਆਉਂਦੀ ਆ। 2 ਮਿਲੀਗ੍ਰਾਮ ਫੈਂਟਲਿਨ ਵੀ ਇੱਕ ਲੀਥਲ ਡੋਜ਼ ਹੁੰਦੀ ਆ। ਇਹ ਸਿੰਥੈਟਿਕ ਓਪੀਓਇਡ ਆ, 50 ਟਾਈਮ ਸਟਰੋਂਗਰ ਆ ਹੈਰੋਇਨ ਨਾਲੋਂ, 100 ਟਾਈਮ ਸਟਰੋਂਗਰ ਆ ਮੋਰਫਿਨ ਨਾਲੋਂ। ਸੋ ਇਹ ਇਮੀਡੀਏਟਲੀ ਜਿਹੜਾ ਬੰਦਾ ਆ ਉਹ ਮਰ ਸਕਦਾ। ਸੋ ਹੁਣ ਇਹਦੇ ਉੱਤੇ ਜਿਹੜੇ ਚਾਰजेस ਆ, ਇੱਕ ਤਾਂ ਉਹਨੂੰ ਵਾਈਫ ਨੂੰ ਮਾਰਨ ਦੇ ਤੇ ਦੂਸਰੇ ਇਹਦੇ ਇੰਸ਼ੋਰੈਂਸ ਫਰਾਡ ਦੇ। ਸੋ ਹੋ ਸਕਦਾ ਵਾਈਫ ਦੇ ਉੱਤੇ ਉਹਨਾਂ ਇੰਸ਼ੋਰੈਂਸ ਵਗੈਰਾ ਲਈ ਹੋਵੇ, ਤਾਂ ਕਰਕੇ ਇੰਸ਼ੋਰੈਂਸ ਫਰਾਡ ਦੇ ਚਾਰजेस ਵੀ ਉਸਦੇ ਹਸਬੈਂਡ ਦੇ ਉੱਤੇ ਲਾਏ ਗਏ ਹੈਗੇ ਆ। ਅਰੈਸਟ ਵਾਰੰਟ ਡਿਟੈਕਟਿਵਸ ਨੇ ਲੈ ਲਿਆ ਤੇ ਉਸ ਨੂੰ ਕਸਟਡੀ ਦੇ ਵਿੱਚ ਪਿਛਲੇ ਬੁੱਧਵਾਰ ਐਲਗਰੋਵ ਦੇ ਵਿੱਚ ਲੈ ਲਿਆ ਸੀ। ਪੁਲਿਸ ਡਿਪਾਰਟਮੈਂਟ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਹਿੰਦੀ ਆ ਵੀ ਜੇ ਕਿਸੇ ਨੂੰ ਕੋਈ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਤੁਸੀਂ ਉਹਨਾਂ ਦੇ ਨੰਬਰ 916 478 8060 ਤੇ ਕਾਲ ਕਰਕੇ ਦੱਸ ਸਕਦੇ ਹੋ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਜਿਹੜਾ ਸੈਕਰਾਮੈਂਟੋ ਦੇ ਵਿੱਚ ਵਾਪਰਿਆ, ਉਸ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਕਿ ਜਿਹੜਾ ਹਾਦਸਾ ਵਾਪਰਿਆ 4600 ਬਲਾਕ ਦੇ ਵਿੱਚ ਵਾਪਰਿਆ, ਵੈਟ ਐਵੀਨਿਊ ਤੇ ਨਾਰਥ ਆਫ ਇੰਟਰਸਟੇਟ 80 ਦੇ ਇਲਾਕਿਆਂ ਦੇ ਵਿੱਚ। ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਬਲੈਕ ਲੈਕਸਸ ਸੈਡਾਨ ਕਾਰ ਨੇ ਇੱਕ ਬੰਦੇ ਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਉਸ ਦੀ ਜਿਹੜੀ ਹੈ ਹਸਪਤਾਲ ਜਾਂਦਿਆਂ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਜੀ ਦੱਸਿਆ ਗਿਆ ਕਿ ਇਹ ਜਿਹੜੀ ਪੀੜਤ ਹੈ ਇਸ ਹਾਦਸੇ ਦੀ, ਉਹ ਇੱਕ ਬੀਬੀ ਦੱਸੀ ਗਈ, ਇੱਕ ਔਰਤ ਹੈ। ਤੇ ਇਹਦੇ ਬਾਰੇ ਜਿਹੜੀ ਉਹਦੀ ਆਇਡੈਂਟੀ ਆ ਉਹ ਸ਼ੋ ਨਹੀਂ ਹਾਲੇ ਤੱਕ ਕੀਤੀ ਗਈ ਪੁਲਿਸ ਵੱਲੋਂ। ਤੇ ਇਹਦੇ ਬਾਰੇ ਜਿਹੜਾ ਇੱਕ ਕੋਲੀਜ਼ਨ ਡੈਮੇਜ ਹੋਇਆ ਤੇ ਜਿਹੜਾ ਮਿਸਿੰਗ ਰਾਈਟ ਸਾਈਡ ਮਿਰਰ ਹੈ ਉਹ ਮਿਸ ਸੀਗਾ ਬਲੈਕ ਲੈਕਸਸ ਦੇ ਵਿੱਚੋਂ। ਤੇ ਇਹਦਾ ਜਿਹੜਾ ਡਰਾਈਵਰ ਹੈ ਉਹਦੀ ਹਲੇ ਪੁਲਿਸ ਵੱਲੋਂ ਭਾਲ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਲੋਕਾਂ ਦੀਆਂ ਪ੍ਰੋਪਰਟੀ ਟੈਕਸ ਇਸ ਟਾਈਮ ਘਟ ਸਕਦੇ ਆ ਜਾਂ ਘਟਣ ਜਾ ਰਹੇ ਹੈਗੇ ਆ। ਸੈਕਰਾਮੈਂਟੋ 'ਚ ਇਹ ਸਿਚੁਏਸ਼ਨ ਨਹੀਂ ਲੱਗਦੀ ਕਿਉਂਕਿ ਜਿਨ੍ਹਾਂ ਲੋਕਾਂ ਨੇ ਪਿਛਲੇ 1-1.5 ਸਾਲ 'ਚ ਘਰ ਲਏ ਆ, ਹਾਈ ਵੈਲਿਊ ਤੇ ਲਏ ਆ, ਤਾਂ ਕਈ ਜਗ੍ਹਾ ਦੇ ਉੱਤੇ ਆਲਰੇਡੀ ਘਰਾਂ ਦੀਆਂ ਪ੍ਰਾਈਸਿਸ ਘਟ ਗਈਆਂ ਹੈਗੀਆਂ। ਸੋ ਕਾਉਂਟੀ ਆਫ ਸੈਂਟਾ ਕਲਾਰਾ ਵੱਲੋਂ ਇਹ ਕਿਹਾ ਗਿਆ ਵੀ ਜੇ ਤੁਸੀਂ ਆਪਣੀ ਪ੍ਰਾਪਰਟੀ ਨੂੰ ਅਸੈਸ ਕਰਨਾ ਚਾਹੁੰਦੇ ਆ ਤੇ ਉਹ ਤੁਸੀਂ ਕਾਉਂਟੀ ਅਸੈਸਰ ਨਾਲ ਗੱਲਬਾਤ ਕਰ ਸਕਦੇ ਹੋ। ਅਸੈਸ ਵੈਲਿਊ ਜਿਹੜੀ ਆ ਉਹ ਕੈਪ ਕੀਤੀ ਜਾਂਦੀ ਹਰ ਸਾਲ 2% ਦੇ ਉੱਤੇ। ਸੋ ਕਈ ਲੋਕਾਂ ਦੀ ਜਿਹਨੀ ਹਾਈ ਐਂਡ ਦੇ ਉੱਤੇ ਘਰ ਲਏ ਸੀ, ਹਾਈ ਪ੍ਰਾਈਸ ਦੇ ਉੱਤੇ, ਤੇ ਉਹਨਾਂ ਦਾ ਨੈਚੁਰਲੀ ਪ੍ਰੋਪਰਟੀ ਟੈਕਸ ਵੀ ਬਹੁਤ ਜ਼ਿਆਦਾ ਸੀ। ਅਲਾਮੀਡਾ ਕਾਉਂਟੀ ਦੇ ਵਿੱਚ 8000 ਦੇ ਕਰੀਬ ਨਵੇਂ ਹੋਮ ਓਨਰਸ ਨੇ ਆਟੋਮੈਟਿਕ ਰਿਡਕਸ਼ਨ ਜੋ ਉਹਨਾਂ ਦੀ 5 ਤੋਂ 10% ਆ ਆਲਰੇਡੀ ਮੇਲ ਦੇ ਵਿੱਚ ਰਿਸੀਵ ਕਰ ਲਈ ਹੈਗੀ ਆ, ਜੋ ਕਿ $9 ਮਿਲੀਅਨ ਦੇ ਕਰੀਬ ਬਣਦਾ ਹੈਗਾ। ਸੋ ਕੈਲੀਫੋਰਨੀਆ ਸਟੇਟ ਨੂੰ ਇਸ ਸਾਲ ਕਾਫੀ ਜ਼ਿਆਦਾ ਜਿਹੜਾ ਘਾਟਾ ਆ ਉਹ ਸਟੇਟ ਟੈਕਸ ਜਿਹੜੇ ਪ੍ਰਾਪਰਟੀ ਤੋਂ ਲੈਣੇ ਹੈਗੇ ਉਹਨਾਂ ਦੇ ਵਿੱਚ ਪਊਗਾ। ਜੀ, ਅਗਲੀ ਜਿਹੜੀ ਖਬਰ ਆ ਉਹ ਵੀ ਹਿੱਟ ਐਂਡ ਰਨ ਦੀ ਮਾਮਲਾ ਹੀ ਹੈ। ਫ੍ਰੈਜ਼ਨੋ ਦੇ ਵਿੱਚ ਇਹ ਘਟਨਾ ਵਾਪਰੀ ਹੈ। ਹਿੱਟ ਐਂਡ ਰਨ ਜਿਹੜਾ ਮਸਲਾ ਵਾਪਰਿਆ ਬਿਸ਼ਪ ਐਵੀਨਿਊ ਤੇ ਸ਼ੀਲਡਸ ਦੇ ਇਲਾਕਿਆਂ ਦੇ ਵਿੱਚ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਦੱਸਣ ਦੇ ਮੁਤਾਬਕ ਇੱਕ ਪੈਡੈਸਟਰੀਅਨ ਜਿਹੜਾ ਕਿ ਇੱਕ ਜਿਹੜੀ ਟਰੈਕਸ SUV ਆ ਉਹਦੀ ਲਪੇਟ ਦੇ ਵਿੱਚ ਆਉਣ ਕਰਕੇ ਇਸ ਬੰਦੇ ਦੀ ਮੌਤ ਹੋ ਗਈ ਹੈ। ਤੇ ਦੱਸਿਆ ਜਾ ਰਿਹਾ ਕਿ ਜਦੋਂ ਇਹ ਬੰਦਾ ਕ੍ਰਾਸ ਕਰ ਰਿਹਾ ਸੀਗਾ ਇਹ ਸੜਕ ਨੂੰ,
ਤਾਂ ਉਦੋਂ ਇੱਕ ਤੇਜ਼ ਰਫ਼ਤਾਰ ਟਰੈਕਸ ਐਸਯੂਵੀ ਨੇ ਇਸ ਨੂੰ ਟੱਕਰ ਮਾਰ ਦਿੱਤੀ ਤੇ ਉਸ ਤੋਂ ਬਾਅਦ ਡਰਾਈਵਰ ਜਿਹੜਾ ਉਹ ਫਰਾਰ ਹੋ ਗਿਆ। ਬਾਅਦ ਦੇ ਵਿੱਚ ਪੁਲਿਸ ਨੂੰ ਇਸ ਡਰਾਈਵਰ ਬਾਰੇ ਜਾਣਕਾਰੀ ਮਿਲੀ ਤੇ ਉਸ ਨੇ ਇਸ ਨੂੰ ਭਾਲਣ ਦਾ ਵੀ ਯਤਨ ਕੀਤਾ, ਪਰ ਇਹ ਨਹੀਂ ਦੱਸਿਆ, ਕਿਤੇ ਵੀ ਨਹੀਂ ਦਿਸਿਆ। ਤੇ ਜਦੋਂ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇਹ ਮਾਰਿਆ ਗਿਆ ਇਸ ਹਾਦਸੇ ਦੇ ਵਿੱਚ, ਤੇ ਇਹ 32 ਸਾਲ ਇਹਦੀ ਉਮਰ ਹੈ। ਸੈਂਟੀਗੋ ਐਮਬਰੇਜ਼ ਇਹਦਾ ਨਾਮ ਦੱਸਿਆ ਗਿਆ ਤੇ ਕਰਮਨ ਦਾ ਇਹ ਰਹਿਣ ਵਾਲਾ ਸੀਗਾ। ਤੇ ਹੁਣ ਦੱਸਿਆ ਗਿਆ ਹੈ ਕਿ ਹੁਣ ਤਾਜ਼ਾ ਖਬਰਾਂ ਦੇ ਮੁਤਾਬਕ ਜਿਹੜਾ ਫਰੈਜ਼ਨੋ ਕਾਉਂਟੀ ਦਾ ਹੀ ਜਿਹੜਾ ਬੰਦਾ ਹੈ ਉਹਨੂੰ ਸ਼ੱਕ ਦੇ ਆਧਾਰ ਤੇ ਇਸ ਹਾਦਸੇ ਨੂੰ ਅੰਜਾਮ ਦੇਣ ਦੇ ਸ਼ੱਕ ਦੇ ਆਧਾਰ ਤੇ ਇੱਕ ਬੰਦੇ ਨੂੰ ਪੁਲਿਸ ਨੇ ਜਿਹੜਾ ਉਹ ਡਿਟੇਨ ਵੀ ਕੀਤਾ। ਜੀ ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਇਸ ਟਾਈਮ ਜੁਲਾਈ ਮਹੀਨੇ ਦੇ ਐਂਡ ਤੱਕ ਜਦੋਂ ਸਨੋ ਹੁੰਦੀ ਆ ਉਹ ਆਲਰੇਡੀ ਪਿਘਲ ਹੋ ਚੁੱਕੀ ਜਾਂਦੀ ਆ, ਕਿਉਂਕਿ ਗਰਮੀ ਜ਼ਿਆਦਾ ਹੁੰਦੀ ਆ। ਪਰ ਇਸ ਵਾਰ ਜਿਹੜੀ ਸਿਚੁਏਸ਼ਨ ਆ ਉਹ ਟੋਟਲੀ ਡਿਫਰੈਂਟ ਹੈਗੀ ਆ। ਹਜੇ ਵੀ ਕੈਲੀਫੋਰਨੀਆ ਦੀਆਂ ਪਹਾੜੀਆਂ ਦੇ ਉੱਤੇ ਜੋ ਹਾਈ ਰਾਈਜ਼ ਪਹਾੜੀਆਂ ਆ, ਕਾਫੀ ਵੱਡੀ ਗਿਣਤੀ ਦੇ ਵਿੱਚ ਸਨੋ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਸਨੋ ਪੈਕ ਰੈਕਡ ਲੈਵਲ ਦੇ ਉੱਤੇ ਪਹੁੰਚਿਆ ਸੀ ਇਸ ਸਾਲ 40 ਮਿਲੀਅਨ ਏਕੜ ਫੀਟ ਪੀਕ ਦੇ ਉੱਤੇ ਅਪ੍ਰੈਲ ਮਹੀਨੇ ਦੇ ਵਿੱਚ। ਕਹਿੰਦੇ ਵੀ ਜੇ ਇਹ ਸਾਰਾ ਪਿਘਲ ਜਾਏ ਤਾਂ ਲੇਕ ਤਾਂ ਉਹ ਏਡੀ ਵੱਡੀ ਲੇਕ ਆ, ਉਹਦਾ 1/3 ਬਣਦਾ ਹੈਗਾ। ਸੋ ਈਵਨ ਦੋ ਬਹੁਤ ਜ਼ਿਆਦਾ ਗਰਮੀ ਇਸ ਟਾਈਮ ਦੇ ਉੱਤੇ ਪੈ ਰਹੀ ਆ, ਹਜੇ ਵੀ ਜੋ ਸਿਆਰਾ ਦਾ ਰੀਜਨ ਆ, ਸਾਊਥ ਤੇ ਸੈਂਟਰਲ, ਉੱਥੇ ਸਨੋ ਕਾਫੀ ਵੱਡੀ ਗਿਣਤੀ ਦੇ ਵਿੱਚ ਪਈ ਹੋਈ ਆ। ਤਦੇ ਹੀ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਰਿਵਰਸ ਜਾਂ ਸਟਰੀਮਸ ਇਹਨਾਂ ਤੋਂ ਆਉਂਦੀਆਂ ਹੈਗੀਆਂ ਆ ਉਹ ਭਰੀਆਂ ਹੀ ਆਉਂਦੀਆਂ ਹੈਗੀਆਂ। ਕਈ ਜਗ੍ਹਾ ਦੇ ਉੱਤੇ ਜੋ ਡੈਮ ਆ ਉਹਨਾਂ ਦਾ ਪਾਣੀ ਵੀ ਕੈਲੀਫੋਰਨੀਆ ਦੇ ਵਿੱਚ ਛੱਡਿਆ ਗਿਆ ਹੈਗਾ। ਯੂਸੀ ਬਰਕਲੇ ਸੈਂਟਰ ਸਿਆਰਾ ਸਨੋ ਲੈਬੋਰਟਰੀ ਦੇ ਐਂਡਰਿਊ ਸ਼ਵਾਰਜ਼ ਜੋ ਲੀਡ ਸਾਇੰਟਿਸਟ ਆ, ਇਹ ਕਹਿੰਦੇ ਵੀ ਬਹੁਤ ਲੰਮੇ ਸਮੇਂ ਬਾਅਦ ਇਦਾਂ ਦੀ ਚੀਜ਼ ਵਾਪਰੀ ਆ ਵੀ ਹਜੇ ਤੱਕ ਵੀ ਜੋ ਸਨੋ ਆ ਉਹ ਪਹਾੜੀਆਂ ਦੇ ਉੱਤੇ ਹੈਗੀ, ਕਿਉਂਕਿ ਪਈ ਇੰਨੀ ਵੱਡੀ ਗਿਣਤੀ ਦੇ ਵਿੱਚ ਆ। ਸੋ ਇਹਦੇ ਨਾਲ ਕੈਲੀਫੋਰਨੀਆ ਨੂੰ ਓਵਰਆਲ ਫਾਇਦਾ ਹੋਣਾ ਹੀ ਆ, ਕਿਉਂਕਿ ਪਹਿਲਾਂ ਡਰਾਊਟ ਸੀ ਤੇ ਹੁਣ ਨੈਚੁਰਲੀ ਪਾਣੀ ਜਿਹੜਾ ਹਰ ਪਾਸੇ ਪਾਣੀ ਪਾਣੀ ਹੋ ਰਿਹਾ ਹੈ ਤੇ ਲੋਕ ਜਿਹੜੇ ਜਾਰਡ ਵਗੈਰਾ ਆ ਆਪਣੇ ਉਹਨਾਂ ਦੇ ਵਿੱਚ ਘਾਹ ਵੀ ਲਾ ਰਿਹਾ ਫਰੰਟ ਬੈਕ ਦੇ ਉੱਤੇ, ਤੇ ਪਾਣੀ ਨੂੰ ਜਿਹੜਾ ਪੂਰਾ ਯੂਜ਼ ਕਰ ਰਿਹਾ ਹੈ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਇਲਾਕਿਆਂ ਦੇ ਵਿੱਚ ਇੱਕ ਕਤਲ ਹੋਇਆ ਸੀ ਪਿਛਲੇ ਦਿਨੀ, ਤੇ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਤੇ ਇਹ ਬੜੀ ਇੱਕ ਮਿਸਟਰੀ ਸੀਗੀ ਇਸ ਘਟਨਾ ਨੂੰ ਲੈ ਕੇ। ਕੇਰਨ ਕਾਉਂਟੀ ਸ਼ੈਰਿਫ ਦੇ ਜਿਹੜੇ ਦਫ਼ਤਰ ਦੇ ਬੁਲਾਰੇ ਨੇ ਉਹਨਾਂ ਨੇ ਦੱਸਿਆ ਕਿ ਓਲਡੇਲ ਦੇ ਵਿੱਚ ਇੱਕ 15 ਸਾਲ ਦੇ ਮੁੰਡੇ ਨੂੰ ਇੱਕ ਬੰਦੇ ਦੇ ਕਤਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। 15 ਸਾਲਾ ਲੂਇਸ ਐਡਰੀਅਨ ਨਵਾਰੋ ਉਹ 15 ਸਾਲਾ ਜਿਹੜਾ ਲੂਇਸ ਐਡਰੀਅਨ ਹੈ, ਇਹਦੇ ਤੇ ਦੋਸ਼ ਲੱਗਿਆ ਹੈ ਕਿ ਇਹਨੇ ਨਵਾਰੋ ਇਬਾਰੋ ਜਿਹੜਾ ਕਿ 20 ਸਾਲ ਦਾ ਸੀ ਉਹਦਾ ਕਤਲ ਕਰ ਦਿੱਤਾ ਸੀ। 25 ਜੂਨ ਦੀ ਗੱਲ ਹੈ ਜਦੋਂ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਤੋਂ ਬਾਅਦ ਜੇ ਘਟਨਾ ਵਾਪਰ ਤੋਂ ਗੋਲੀਆਂ ਚੱਲਣ ਦੀ ਜਿਹੜੀ ਵਾਰਦਾਤ ਆ ਉਸ ਵਾਪਰਨ ਤੋਂ ਬਾਅਦ ਚਾਈਨਾ ਗ੍ਰੇਡ ਲੂਪ ਦੇ 200 ਬਲਾਕ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ ਸੀਗਾ ਤੇ ਉਦੋਂ ਨਵਾਰੋ ਇਬਾਰੋ ਗੰਭੀਰ ਜ਼ਖਮੀ ਸੀਗਾ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਗਈ। ਤੇ ਹੁਣ ਇਹ ਜਿਹੜਾ ਟੀਨ ਹੈ ਜਿਹਦੇ ਬਾਰੇ ਦੱਸਿਆ ਗਿਆ ਕਿ ਇਹਦੀ ਜਿਹੜੀ 15 ਸਾਲ ਉਮਰ ਹੈ, ਲੂਇਸ ਐਡਰੀਅਨ ਇਹਦਾ ਨਾਮ ਦੱਸਿਆ ਗਿਆ ਤੇ ਇਹਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਹੋਮਿਸਾਈਡ, ਪੋਸੈਸ਼ਨ ਆਫ ਫਾਇਰ ਆਰਮਸ ਐਂਡ ਰੈਕਲੈਸ ਡਿਸਚਾਰਜਿੰਗ ਆਫ ਫਾਇਰ ਆਰਮ, ਇਹ ਦੋਸ਼ ਇਹਦੇ ਤੇ ਉੱਤੇ ਲੱਗੇ ਨੇ। ਸੋ ਉਸ ਤੋਂ ਬਾਅਦ ਹੁਣ ਇਹਨੂੰ ਜਿਹੜਾ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਇਸ ਘਟਨਾ ਦੇ ਬਾਰੇ ਇਹਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਦੱਸਿਆ ਗਿਆ ਸੀਗਾ ਕਿ ਇਹਨੇ ਇਸ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਪਲਾਨ ਬਣਾਇਆ ਸੀਗਾ ਕਿ ਸ਼ਾਇਦ ਇਹ ਨਵਾਰੋ ਇਬਾਰੋ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਕਿਸੇ ਟਿਕਾਣੇ ਲਗਾ ਦੂਗਾ। ਪਰ ਜਦੋਂ ਡੈਪਟੀਜ਼ ਨੂੰ ਸੱਦਿਆ ਗਿਆ 200 ਬਲਾਕ ਦੇ ਵਿੱਚ ਤਾਂ ਉਦੋਂ ਇਬਾਰੋ ਗੰਭੀਰ ਜ਼ਖਮੀ ਸੀ, ਪਰ ਮ੍ਰਿਤਕ ਛੱਡ ਕੇ ਉਹਨੂੰ ਚਲਾ ਗਿਆ ਸੀਗਾ ਤੇ ਪਰ ਬਾਅਦ ਦੇ ਵਿੱਚ ਜਦੋਂ ਉਹ ਡੈਪਟੀਜ਼ ਪਹੁੰਚੇ ਸਨ ਤਾਂ ਉਦੋਂ ਨੂੰ ਇਬਾਰੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜੀ, ਅਗਲੀ ਖਬਰ ਵੱਲ ਚਲੀਏ। ਵੱਡੀ ਗਿਣਤੀ ਦੇ ਵਿੱਚ ਕੰਪਨੀਆਂ ਨੇ ਬੇਰੀਏ ਦੇ ਵਿੱਚ ਲੇ ਆਫ ਕੀਤੀ ਹੈ ਟੈਕ ਇੰਡਸਟਰੀ ਦੇ ਵਿੱਚ। ਫੇਸਬੁੱਕ ਦੀ ਜੋ ਪੇਰੈਂਟ ਕੰਪਨੀ ਮੈਟਾ ਆ ਉਹਨਾਂ ਨੇ $1 ਬਿਲੀਅਨ ਸਪੈਂਡ ਕੀਤਾ ਹੈ ਜੋ ਲੋਕਾਂ ਨੂੰ ਲੇ ਆਫ ਕੀਤਾ ਉਹਨਾਂ ਦੇ ਸੇਵਰੈਂਸ ਪੇ ਦੇ ਲਈ, ਹੈਲਥ ਇੰਸ਼ੋਰੈਂਸ ਦੇ ਲਈ। 21,000 ਤੋਂ ਵੱਧ ਵਰਕਰਸ ਫੇਸਬੁੱਕ ਦੀ ਜੋ ਪੇਰੈਂਟ ਕੰਪਨੀ ਮੈਟਾ ਆ ਉਹਨਾਂ ਨੇ ਨਵੰਬਰ ਤੋਂ ਲੈ ਕੇ ਹੁਣ ਤੱਕ ਲੇ ਆਫ ਕੀਤੇ ਆ ਲੋਕ। ਜਨਵਰੀ 1 ਤੋਂ ਲੈ ਕੇ ਜੂਨ 30 ਤੱਕ ਮੈਟਾ ਨੇ $1 ਬਿਲੀਅਨ ਸੈਵਰੈਂਸ ਤੇ ਪਰਸਨਲ ਕਾਸਟ ਜੋ ਰੀਸਟਰਕਚਰਿੰਗ ਦੇ ਲਈ ਉਹਦੇ ਉੱਤੇ ਸਪੈਂਡ ਕੀਤਾ ਹੈ। ਬਹੁਤ ਵੱਡਾ ਅਮਾਉਂਟ ਹੈਗਾ ਆ।
ਫੇਸਬੁੱਕ ਦੇ ਮੁਤਾਬਕ ਉਹਨਾਂ ਨੇ ਆਪਣੇ EMPLOYEES ਨੂੰ 16 ਵੀਕ ਤੱਕ ਦੀ ਜੋ ਤਨਖਾਹ ਦਿੱਤੀ ਆ, ਜਿਨ੍ਹਾਂ ਨੂੰ ਲੇ ਆਫ ਕੀਤਾ ਗਿਆ ਹੈਗਾ। ਨਾਲ ਦੀ ਨਾਲ ਕਾਫੀ ਲੰਮੇ ਸਮੇਂ ਦੇ ਲਈ ਹੈਲਥ ਇੰਸ਼ੋਰੈਂਸ, ਸੋ ਇਦਾਂ ਦੇ ਜੋ ਬੈਨੀਫਿਟਸ ਆ ਉਹ ਦਿੱਤੇ ਹੈਗੇ ਆ। ਜੀ ਜੀ। ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਉਹ ਖਬਰਾਂ ਦਾ ਸਮਾਪਤੀ ਵਾਲਾ ਜੀ। ਜੀ, ਜਾਂਦੇ ਜਾਂਦੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਸਟਾਕ ਦੇ ਵਿੱਚ ਜੋ ਗੇਨ ਹੋਇਆ ਸੀ ਉਹ ਥੋੜਾ ਘਟਿਆ ਹੈਗਾ। ਡਾਓ ਲੌਂਗੈਸਟ ਗੇਨ ਹੋਇਆ 1987 ਤੋਂ ਬਾਅਦ, ਜੇ ਦੇਖਿਆ ਜਾਵੇ ਉੱਪਰੇ ਗਿਆ, ਸੌਰੀ ਡਾਊਨ ਗਿਆ, ਨਹੀਂ ਤਾਂ ਓਵਰਆਲ ਪਿਛਲੇ 16-17 ਦਿਨਾਂ ਚ ਦੇਖੀਏ ਕਾਫੀ ਉੱਪਰ ਗਿਆ। ਸੋ ਡਾਓ ਜੋਨਸ ਇੰਡਸਟਰੀਅਲ ਅੱਜ ਡਾਊਨ ਗਿਆ 237.40 ਤੇ ਕਲੋਜ਼ ਹੋਇਆ 35,282.72 ਦੇ ਉੱਤੇ। ਤੇ ਇਸੇ ਤਰ੍ਹਾਂ ਜੋ ਨੈਸਡੈਕ ਆ ਉਹ ਡਾਊਨ ਗਿਆ 77.17 ਤੇ ਕਲੋਜ਼ ਹੋਇਆ 14,050.11 ਤੇ। S&P ਇੰਡੈਕਸ ਡਾਊਨ ਗਿਆ 29.34 ਤੇ ਕਲੋਜ਼ ਹੋਇਆ 4537.48 ਦੇ ਉੱਤੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ 37 ਪੈਸੇ, ਇੱਕ $US ਦੇ ਬਰਾਬਰ ਪਾਕਿਸਤਾਨ ਦੇ ਰਹੇ ਆ 287 ਰੁਪਏ ਤੇ 38 ਪੈਸੇ, ਤੇ ਇੱਕ $US ਦੇ ਬਰਾਬਰ ਕੈਨੇਡਾ ਦੇ ਰਹੇ ਆ $1 ਤੇ 32 ਸੈਂਟ। ਜੀ, ਇਹਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਤੁਹਾਡੇ ਸਭ ਤੋਂ ਲੈਣਾ ਇਜਾਜ਼ਤ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।